ਇੱਕ ਜਨਰਲ ਜਾਂ ਸਧਾਰਨ ਜਿਹਾ ਸਵਾਲ ਕਿ ਵਿਗਿਆਨ ਤਰੱਕੀ ਕਰ ਗਿਆ, ਹਾਂਜੀ, ਜਿਹੜੀ ਪਦਾਰਥਕ ਲੋੜਾਂ ਇਨਸਾਨ ਦੀ ਪੂਰੀਆਂ ਵੀ ਹੋ ਗਈਆਂ, ਔਰ ਬਿਲਕੁਲ ਸਾਡੇ ਸਾਹਮਣੇ ਹੈ ਕਿ ਵਿਗਿਆਨ ਕਰਕੇ ਸਾਨੂੰ ਇਹ ਵੱਡੇ ਵੱਡੇ ਪੁਲ ਮਿਲੇ ਨੇ ਜਾਂ ਆਉਣ ਜਾਣ ਦੇ ਸਾਧਨ ਜਿਹੜੇ ਵਧੇ, ਬਾਵਜੂਦ ਉਹਦੇ ਜਿਹੜੀ ਇਹ ਗੁੰਝਲ ਆ, ਇੱਕ ਬਜਾਏ ਖੁੱਲਣ ਦੇ ਇਹ ਹੋਰ ਜ਼ਿਆਦਾ ਮਤਲਬ ਟਾਈਟ ਹੋਈ ਪਹਿਲੇ ਨਾਲੋਂ, ਹੋਰ ਜ਼ਿਆਦਾ ਵਧੀ ਹੈ। ਇਹਦਾ ਤੁਸੀਂ ਕੀ ਕਾਰਨ ਸਮਝਦੇ ਹੋ? ਵਿਗਿਆਨ ਦੀ ਤਰੱਕੀ ਦੇ ਬਾਵਜੂਦ ਵੀ ਇਹ ਜਿਹੜਾ ਇੱਕ ਤਰੀਕੇ ਦਾ ਭਰਮ ਹੈ ਟੁੱਟ ਨਹੀਂ ਰਿਹਾ। ਹਾਂਜੀ, ਬਹੁਤ ਦਿਲਚਸਪ ਸਵਾਲ ਆ। ਜਿਹੜੇ ਜਿਹਨਾਂ ਨੂੰ ਅਸੀਂ ਪੋਜ਼ਿਟਿਵ ਥਿੰਕਰ ਕਹਿੰਦੇ ਹਾਂ ਨਾ, ਤਕਰੀਬਨ 19ਵੀਂ ਤੇ ਮਤਲਬ 18ਵੀਂ 19ਵੀਂ 20ਵੀਂ ਸਦੀ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕ ਇੱਧਰ ਵੈਸਟ ਵਿੱਚ ਸੋਚਦੇ ਸੀ ਵੀ ਜਿਉਂ-ਜਿਉਂ ਵਿਗਿਆਨ ਨੇ ਜਿਹੜੀਆਂ ਇਸ ਕਿਸਮ ਦੀਆਂ ਗੱਲਾਂ ਜਿਹਨਾਂ ਦਾ ਸਾਨੂੰ ਹੁਣ ਪਤਾ ਨਹੀਂ, ਉਹਨਾਂ ਨੂੰ ਜਦੋਂ ਉਹਨੇ ਉਹਦੀ ਵਿਆਖਿਆ ਕਰ ਦਿੱਤੀ ਪਈ ਮੀਂਹ ਇਸ ਕਰਕੇ ਪੈਂਦਾ ਆ ਜਾਂ ਭੁਚਾਲ ਇਸ ਕਰਕੇ ਆਉਂਦਾ ਆ ਜਾਂ ਬਿਮਾਰੀ ਇਸ ਕਰਕੇ ਲੱਗਦੀ ਆ, ਉਹ ਕਰਮਾਂ ਦੀਆਂ ਗੱਲਾਂ ਨਹੀਂ ਜਾਂ ਉਹ ਕੋਈ ਸਜ਼ਾ ਨਹੀਂ ਦੇ ਰਿਹਾ ਰੱਬ ਜਾਂ ਤੁਹਾਨੂੰ ਇਨਾਮ ਨਹੀਂ ਦੇ ਰਿਹਾ, ਵੀ ਇਹ ਕੁਦਰਤੀ ਜਿਹੜੇ ਵਰਤਾਰੇ ਹੈਗੇ ਆ ਔਰ ਇਸ ਕਰਕੇ ਵਾਪਰਦੇ ਆ। ਤੇ ਉਹਨਾਂ ਦਾ ਵਿਚਾਰ ਸੀ ਵੀ ਧਰਮ ਜਿਹੜਾ ਉਹ ਖਤਮ ਹੋ ਜਾਣਾ, ਪਰ ਹੋਇਆ ਇਹਨੂੰ ਉਲਟ ਹੈ ਨਾ। ਅਸੀਂ ਦੇਖ ਰਹੇ ਹਾਂ ਪਿਆ ਇਸ ਵੇਲੇ ਧਰਮ ਜਿੰਨਾ ਮਤਲਬ ਸ਼ਕਤੀਸ਼ਾਲੀ ਆ ਸ਼ਾਇਦ ਪਹਿਲਾਂ ਨਹੀਂ ਸੀਗਾ। ਮੇਰੇ ਖਿਆਲ ਦੇ ਵਿੱਚ ਉਹਦਾ ਕਾਰਨ ਕੋਈ ਨਵਾਂ ਨਹੀਂ ਹੈ, ਉਹ ਬਹੁਤ ਦੇਰ ਤੋਂ ਜਿਹੜਾ ਚੱਲਿਆ ਆਉਂਦਾ ਕਾਰਨ ਉਹੀ ਆ ਵੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਦੋਂ ਰਾਜੇ ਹੁੰਦੇ ਸੀ, ਰਜਵਾੜਾ ਸ਼ਾਹੀ ਸੀ, ਉਦੋਂ ਜਿਹੜਾ ਧਰਮ ਆ ਉਹ ਰਾਜਿਆਂ ਦੇ ਨਾਲ ਹੁੰਦਾ ਸੀ। ਰਾਜੇ ਧਰਮ ਨੂੰ ਸਪੋਰਟ ਕਰਦੇ ਸੀ, ਉਹਦੀ ਪੂਰੀ ਤਰ੍ਹਾਂ ਮਦਦ ਕਰਦੇ ਸੀ, ਤੇ ਧਾਰਮਿਕ ਲੋਕ ਜਿਹੜੇ ਉਹ ਕਹਿੰਦੇ ਸੀ ਵੀ ਰਾਜਾ ਜਿਹੜਾ ਉਹ ਰੱਬ ਨੇ ਭੇਜਿਆ ਰਾਜ ਕਰਨ ਲਈ, ਇੱਕ ਖਾਸ ਲੋਕ ਆ। ਹੁਣ ਵੀ ਅਸੀਂ ਦੇਖਦੇ ਹਾਂ ਕਿ ਰਾਇਲਟੀ ਜਿਹੜਾ ਰਾਇਲ ਬਲੱਡ ਆ ਉਹ ਦੂਜੇ ਲੋਕਾਂ ਨਾਲੋਂ ਕਿਸ ਤਰ੍ਹਾਂ ਵੱਖਰਾ ਆ, ਔਰ ਧਾਰਮਿਕ ਲੋਕ ਉਹਨਾਂ ਨੂੰ ਜਾ ਕੇ ਮਤਲਬ ਉਹਨਾਂ 'ਤੇ ਪਾਣੀ ਛਿੜਕ ਕੇ ਕਹਿੰਦੇ ਆ ਵੀ ਇਹ ਬੰਦਾ ਰੱਬ ਨੇ ਤੁਹਾਡੇ 'ਤੇ ਰਾਜ ਕਰਨ ਲਈ ਭੇਜਿਆ, ਇਸ ਕਰਕੇ ਤੁਸੀਂ ਇਹਦੇ 'ਤੇ ਕਿੰਤੂ ਨਹੀਂ ਕਰਨਾ। ਸੋ ਜਿਹੜਾ ਧਰਮ ਦਾ ਤੇ ਰਾਜ ਦਾ ਜਿਹੜਾ ਇਹ ਰਿਹਾ ਨਾਤਾ, ਤੇ ਇੱਕ ਦੂਜੇ ਨੂੰ ਦੋਏ ਪਾਲਦੇ ਰਹੇ ਆ, ਮਾਨਤਾ ਦਿੰਦੇ ਰਹੇ ਆ, ਉਹ ਹੁਣ ਵੀ ਇਸ ਆਰਥਿਕ ਢਾਂਚੇ ਦੇ ਵਿੱਚ ਵੀ ਪੂੰਜੀਵਾਦੀ ਢਾਂਚੇ ਦੇ ਵਿੱਚ ਵੀ ਪੂਰੀ ਤਰ੍ਹਾਂ ਕਾਇਮ ਆ, ਵੱਖਰੇ ਰੂਪ ਦੇ ਵਿੱਚ। ਉਹਦੇ ਕਰਕੇ ਜਿਹੜਾ ਪਿਛਲੇ 150-200 ਸਾਲ ਦੇ ਵਿੱਚ ਜਿਹੜਾ ਧਰਮ ਘਟਣਾ ਚਾਹੀਦਾ ਸੀ ਵਿਗਿਆਨ ਦੀ ਮਤਲਬ ਵਾਧੇ ਨਾਲ, ਵਿਕਾਸ ਨਾਲ, ਉਹ ਐਕਚੁਅਲੀ ਵਧਿਆ ਹੈਗਾ। ਉਹਦਾ ਕਾਰਨ ਸਿਰਫ ਇਹੀ ਆ ਕਿ ਜਿਹੜਾ ਪੂੰਜੀਵਾਦੀ ਢਾਂਚਾ ਆ ਇਹਨੂੰ ਆਪਣੇ ਆਪ ਨੂੰ ਕਾਇਮ ਰੱਖਣ ਲਈ, ਆਪਣੇ ਆਪ ਨੂੰ ਵਧਾਉਣ ਲਈ ਉਸ ਕਿਸਮ ਦੇ ਲੋਕ ਚਾਹੀਦੇ ਆ ਜਿਹੜੇ ਕਿੰਤੂ ਨਾ ਕਰਨ, ਜਿਹੜੇ ਇਸ ਗੱਲ ਦਾ ਕਿੰਤੂ ਨਾ ਕਰਨ ਵੀ ਇੱਕ ਪਾਸੇ ਤਾਂ ਇੱਕ ਜਿਹੜਾ ਕੋਈ ਬੈਂਕ ਦਾ CEO ਆ ਜਾਂ ਕੋਈ ਬੰਦਾ ਉਹ $1 ਬਿਲੀਅਨ ਸਾਲ ਦੇ ਬਣਾ ਰਿਹਾ, ਤੇ ਦੂਜੇ ਪਾਸੇ ਮੰਨ ਲਓ ਜਿਹੜਾ ਕੋਈ $8 ਵੀ ਬਣਾ ਰਿਹਾ ਤਾਂ ਉਹਨੂੰ ਵੀ ਕੰਮ ਜਿਹੜਾ ਉਹ ਮਿਹਨਤਾਂ ਕਰਕੇ ਮਿਲਦਾ ਜਾਂ ਉਹਨੂੰ ਭੁੱਖਾ ਮਰਨਾ ਪੈਂਦਾ, ਜਾਂ ਵੈਲਫੇਅਰ ਦੇ ਕੇ ਵੀ ਤੁਸੀਂ ਉਹਦੇ ਜੁੱਤੀਆਂ ਮਾਰਦੇ ਆ ਪਏ ਤਾਂ ਬੰਦਾ ਵੈਲਫੇਅਰ ਦੇ ਉੱਤੇ ਆ। ਵੀ ਇਹ ਇੰਨੀ ਇਨਕੁਆਲਿਟੀ, ਇੰਨੀ ਨਾ ਬਰਾਬਰਤਾ ਸਮਾਜ ਦੇ ਵਿੱਚ ਜਿਹੜੀ ਹੈਗੀ ਆ, ਇਹ ਮਤਲਬ ਇਹ ਕਿਉਂ ਆ, ਰਾਈਟ? ਉਹਦੇ ਤੇ ਕਿੰਤੂ ਇਸ ਕਰਕੇ ਨਹੀਂ ਕਰ ਰਿਹਾ ਕਿ ਬਹੁਤਾਂ ਲੋਕਾਂ ਨੂੰ ਧਰਮ ਦਾ ਜਿਹੜਾ ਧਰਮ ਦੇ ਨਾਲ ਹੁਣ ਅੱਜ ਕੱਲ੍ਹ ਤਾਂ ਹੋਰ ਵੀ ਬਹੁਤ ਕੁਛ ਆ, ਖੇਡਾਂ ਹੈਗੀਆਂ ਆ, ਮਤਲਬ ਥੀਏਟਰ ਜੇ ਸੋਈ ਸਿਨੇਮਾ ਹੈਗਾ ਜਾਂ ਹੋਰ ਬਹੁਤ ਕੁਛ ਇੰਟਰਟੇਨਮੈਂਟ ਦਾ ਮਤਲਬ ਪੋਰਨੋਗ੍ਰਾਫੀ ਜਾਂ ਹੋਰ ਕੁਛ ਇੱਦਾਂ ਦਾ ਚੱਕਰ ਲੋਕਾਂ ਦਾ ਦਿਮਾਗ ਮਤਲਬ ਰੱਖਣ ਨੂੰ ਪਾਸੇ ਜਿਹੜਾ ਨਾ ਅਸਲੀ ਜਿਹੜੀਆਂ ਹੈਗੀਆਂ ਮਸਲੇ ਉਹਨਾਂ ਤੋਂ। ਸੋ ਜਿਹੜਾ ਧਰਮ ਇਸ ਵੇਲੇ ਉਹਦਾ ਇੰਨਾ ਸ਼ਕਤੀਸ਼ਾਲੀ ਹੋਣਾ ਜਾਂ ਕਾਇਮ ਰਹਿਣਾ, ਉਹਦਾ ਮੁੱਖ ਕਾਰਨ ਜਿਹੜਾ ਆ ਉਹ ਹੁਣ ਇਸ ਵੇਲੇ ਦਾ ਕੈਪੀਟਲਿਸਟ ਸਿਸਟਮ ਹੈ। ਜੇ ਤੁਸੀਂ ਦੇਖੋ ਤੇ ਜੇ ਫਰਜ਼ ਕਰ ਲਾ ਮਤਲਬ ਇਸ ਵੇਲੇ ਜਿਹੜਾ ਧਾਰਮਿਕ ਅਦਾਰੇ ਹੈਗੇ ਆ, ਇਹਨਾਂ ਨੂੰ ਸਟੇਟ ਤੋਂ ਜਿਹੜੀ ਮਦਦ ਮਿਲਦੀ ਆ ਟੈਕਸ ਦੇ ਰੂਪ ਦੇ ਵਿੱਚ, ਉਹ ਮਿਲਣੀ ਬੰਦ ਹੋ ਜਾਵੇ ਤਾਂ ਬਹੁਤ ਸਾਰੇ ਲੋਕੀ ਇਹਨਾਂ ਨੂੰ ਪੈਸਾ ਨਹੀਂ ਦੇਣਗੇ ਕਿਉਂਕਿ ਉਹਨਾਂ ਨੂੰ ਟੈਕਸ ਦੀ ਛੂਟ ਨਹੀਂ ਮਿਲਣੀ ਹੈ। ਸੋ ਇਹਨਾਂ ਦੀ ਜਿਹੜੀ ਆਮਦਨ ਆ ਉਹ ਇੱਕਦਮ ਘਟ ਜਾਣੀ ਆ, ਔਰ ਇਹਨਾਂ ਦਾ ਜਿਹੜਾ ਅਸਰ ਆ ਉਹ ਘਟ ਜਾਣਾ। ਇਸੇ ਤਰ੍ਹਾਂ ਹੀ ਜਿਹੜੇ ਬਹੁਤੇ ਪੋਲੀਟੀਸ਼ੀਅਨ ਆ, ਫਰਜ਼ ਕਰ ਲਾ ਆਪਣੇ ਭਾਈਚਾਰੇ ਦੀ ਕੈਨੇਡਾ 'ਚ ਮਿਸਾਲ ਲਈਏ, ਉਹਨਾਂ ਨੂੰ ਪਤਾ ਹੈ ਕਿ ਲੋਕੀ ਇਸ ਤਰ੍ਹਾਂ ਇਕੱਠੇ ਹੁੰਦੇ ਆ ਔਰ ਇਸ ਤਰ੍ਹਾਂ ਜਾਓ ਇਹਨਾਂ ਨੂੰ ਕਹੋ ਵੀ ਤੁਹਾਡਾ ਧਰਮ ਜਿਹੜਾ ਉਹ ਸਭ ਨਾਲੋਂ ਵਧੀਆ ਹੈ, ਤੁਸੀਂ ਇਹਨਾਂ ਨੂੰ ਥੋੜੀ ਵਾਰੀ ਫੂਕ ਦਿਓ, ਇਹ ਤੁਹਾਨੂੰ ਸਰੋਪਾ ਦੇ ਦਿੰਦੇ ਆ, ਨਾਲ ਵੋਟਾਂ ਦੇ ਦਿੰਦੇ ਆ। ਹੁਣ ਮਤਲਬ ਇਸ ਵੇਲੇ ਉਹ ਪਾਰਟੀ ਰਾਜ ਕਰ ਰਹੀ ਆ ਕੈਨੇਡਾ ਦੇ ਵਿੱਚ, ਜਿਹੜੀ ਪਾਰਟੀ ਮਤਲਬ ਸਾਨੂੰ ਮਤਲਬ ਕਿਸੇ ਪਾਸੇ ਆਉਣ ਨਹੀਂ ਸੀ ਦੇ ਰਹੀ, ਔਰ ਸਾਡੇ ਭਾਈਚਾਰੇ 'ਚ ਉਹਨਾਂ ਦੀਆਂ ਮਤਲਬ ਇਸ ਵੇਲੇ ਇੰਨੇ ਮਤਲਬ ਉਹਨਾਂ ਦੇ ਸੋਲੇ ਗਾ ਜਾ ਰਹੇ ਆ, ਚਾਹੇ ਉਹ ਕੈਨੀ ਰੋਲਜ਼ ਆ, ਚਾਹੇ ਉਹ ਸਟੀਵ ਹਾਰਪਰ ਆ, ਮਤਲਬ ਵੀ ਉਹਨਾਂ ਨਾਲ ਕੋਈ ਵਧੀਆ ਬੰਦਾ ਹੀ ਨਹੀਂ ਹੈ, ਜਦ ਅਸਲ ਦੇ ਵਿੱਚ ਉਹ ਸਾਡਾ ਮਤਲਬ ਇੱਥੋਂ ਆਉਣਾ ਜਾਣਾ ਬੰਦ ਕਰ ਰਹੇ ਆ। ਅੱਗੇ ਵੀ ਉਹਨਾਂ ਨੇ ਇਹ ਕੁਛ ਕੀਤਾ, ਹੁਣ ਫੇਰ ਕਰ ਰਹੇ ਆ, ਔਰ ਸਾਡੇ ਸਾਰੇ ਧਾਰਮਿਕ ਅਦਾਰੇ ਆ ਜਿਹੜੇ ਉਹਨਾਂ ਦੀ ਢੋਲਕੀ ਵਜਾ ਰਹੇ ਆ ਵੀ ਬਹੁਤ ਵਧੀਆ ਬੰਦੇ ਆ। ਸੋ ਜਿਹੜਾ ਇਸ ਵੇਲੇ ਕੈਪੀਟਲ ਸਿਸਟਮ ਆ, ਇਹਦੇ ਲਈ ਧਰਮ ਜਿਹੜਾ ਆ ਇਹ ਬਹੁਤ ਵਧੀਆ ਚੀਜ਼ ਆ, ਕਿੰਤੂ ਨਹੀਂ ਕਰਦੇ ਲੋਕੀ। ਤੁਸੀਂ ਜਿੰਨਾ ਮਰਜ਼ੀ ਵੱਖਰਾ ਹੋਵੇ, ਮਤਲਬ ਇੱਕ ਪਾਸੇ ਏਡੀ ਵੱਡੇ ਅਮੀਰ ਤੁਰੇ ਫਿਰਦੇ ਆ, ਦੂਜੇ ਪਾਸੇ ਇੰਨੇ ਲੋਕ ਗਰੀਬ ਤੁਰੇ ਫਿਰਦੇ ਆ। ਕੈਨੇਡਾ ਤੇ ਚਲੋ ਉਸ ਪੱਧਰ ਦੀ ਗੱਲ ਨਹੀਂ ਹੈ, ਪਰ ਬਾਕੀ ਦੁਨੀਆ 'ਚ ਤਾਂ ਹੈ, ਔਰ ਇੱਥੇ ਵੀ ਕਾਫੀ ਹੱਦ ਤੱਕ ਲੱਗਦਾ ਵੀ ਮਤਲਬ ਇੰਨਾ ਫਰਕ ਹੈ। ਮਤਲਬ ਆਮ ਲੋਕਾਂ ਨੂੰ, ਗਰੀਬ ਲੋਕਾਂ ਨੂੰ ਮਤਲਬ ਸਾਰੇ ਘਰ ਦੇ ਟੱਬਰ ਨੂੰ ਕੰਮ ਕਰਨਾ ਪੈ ਰਿਹਾ, ਔਰ ਫਿਰ ਉਹਨਾਂ ਦੀ ਰੋਟੀ ਨਹੀਂ ਤੁਰਦੀ ਹੈ। ਤੇ ਦੂਜੇ ਪਾਸੇ ਮਤਲਬ ਕੁਛ ਲੋਕ ਆ ਜਿਹੜੇ ਉਹ ਮਤਲਬ ਉਹਨਾਂ ਦੇ ਕੋਲ ਮਤਲਬ ਕੋਈ ਅੱਡਾ ਹੀ ਨਹੀਂ, ਇੰਨਾ ਪੈਸਾ ਹੈ। ਸੋ ਜਿਹੜਾ ਧਰਮ ਦਾ ਇਸ ਵੇਲੇ ਜਿਹੜਾ ਉਹ ਹੈਗਾ, ਜਿਹੜਾ ਉਹਦੀ ਸ਼ਕਤੀਸ਼ਾਲੀ ਹੋਣਾ, ਉਹ ਸਿਰਫ ਇਸ ਇਕਨੋਮਿਕ ਸਿਸਟਮ ਦੇ ਕਰਕੇ ਆ। ਜੇ ਇਹ ਇਕਨੋਮਿਕ ਸਿਸਟਮ ਹੈ ਜਿਹੜਾ ਇਹਨੂੰ ਤੁਸੀਂ ਜੇ ਲੋਕ ਫਰਜ਼ ਕਰ ਲਾ ਇਹ ਕਹਿਣ ਵੀ ਅਸੀਂ ਨਹੀਂ ਚਾਹੁੰਦੇ ਜਿਹੜਾ ਧਰਮ ਆ ਉਹਨੂੰ ਕਿਸੇ ਕਿਸਮ ਦੀ ਵੀ ਸਟੇਟ ਵੱਲੋਂ ਮਦਦ ਮਿਲੇ, ਧਰਮ ਰਿਲੀਜਨ ਤੇ ਸਟੇਟ ਦੀ
ਸੈਪਰੇਸ਼ਨ ਜਿਹੜੀ ਤੁਸੀਂ ਕਹਿੰਦੇ ਆ ਥਿਓਰੈਟੀਕਲੀ ਇਹ ਕੰਪਲੀਟ ਹੋਣੀ ਚਾਹੀਦੀ ਹੈ। ਜੇ ਇਹ ਗੱਲ ਹੋ ਜਵੇ ਤਾਂ ਤੁਸੀਂ ਮਤਲਬ 10-15 ਸਾਲਾਂ ਦੇ ਵਿੱਚ ਇਹ ਫਰਕ ਦੇਖੋਗੇ ਵੀ ਜਿਹੜਾ ਧਰਮ ਦਾ ਉਸ ਕਿਸਮ ਦਾ ਅਸਰ ਨਹੀਂ ਹੈ। ਸੋ ਮੇਰੇ ਖਿਆਲ ਦੇ ਵਿੱਚ ਜਿਹੜਾ ਇਕਨੋਮਿਕ ਸਿਸਟਮ ਹੈਗਾ ਇਹ ਉਹਦੀ ਲੋੜ ਆ ਧਰਮ ਨੂੰ ਕਾਇਮ ਰੱਖਣਾ, ਉਹਦੇ ਕਰਕੇ ਜਿਹੜਾ ਧਰਮ ਹੈ ਇਸ ਵੇਲੇ ਸ਼ਕਤੀਸ਼ਾਲੀ ਹੈਗਾ। ਸਾਧੂ ਜੀ, ਤੁਹਾਡੀ ਜਿਹੜੀ ਨਵੀਂ ਪੁਸਤਕ ਵਿੱਚੋਂ ਕੋਈ ਇੱਕ ਵੰਨਗੀ ਸਾਂਝੀ ਕਰਨੀ ਚਾਹੋਗੇ ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਮਨ ਨੂੰ ਲੱਗੀ ਤੁਹਾਡੇ? ਹਾਂਜੀ, ਉਹ ਖੈਰ ਮਨ ਨੂੰ ਤਾਂ ਮੇਰੇ ਸਾਰੀਆਂ ਲੱਗਦੀਆਂ ਪਰ ਕੁਝ ਜਿਹੜੀਆਂ ਬੜੀਆਂ ਸਿੰਪਲ ਕੁਝ ਗੱਲਾਂ ਹੈਗੀਆਂ ਜਿਹੜੀਆਂ ਨਾ, ਜੇ ਤੁਸੀਂ ਚਾਹੋ ਤਾਂ ਮੈਂ ਕੈਮਰੇ ਮੂਹਰੇ ਕਿਤਾਬ ਕਰਕੇ ਦਿਖਾ ਦਿੰਦਾ ਤਾਂ ਕਿ ਹੈ ਨਾ ਲਿਸ਼ਕਾਰਾ ਜਿਹਾ ਨਾ ਪਵੇ। ਸੋ ਨਾਸਤਕ ਬਾਣੀ, ਜਿਵੇਂ ਮੈਂ ਪਹਿਲਾਂ ਕਿਹਾ ਵੀ ਇਹਦੇ ਵਿੱਚ ਮੁੱਖ ਤੌਰ ਤੇ ਉਹਨਾਂ ਲੋਕਾਂ ਦੀਆਂ ਟੂਕਸ ਹੈਗੀਆਂ, ਉਕਤੀਆਂ ਜਿਹੜੀਆਂ ਮੈਂ ਸਮਝਦਾ ਵੀ ਜਿਨ੍ਹਾਂ ਨੇ ਮਤਲਬ ਲੋਕਾਂ ਦੀ ਜਿਹੜੀ ਸੋਚ ਆ ਉਹਦੇ ਤੇ ਪਾਇਆ। ਇੱਕ ਜਰਮਨ ਫਿਲਾਸਫਰ ਆਰਥਨ ਸ਼ੋਪਨਹਾਊਰ ਹੋਇਆ, ਉਹ ਕਹਿੰਦੇ ਵੀ ਧਰਮ ਟਟਾਣਿਆਂ ਵਾਂਗ ਆ ਤੇ ਉਹਨਾਂ ਨੂੰ ਚਮਕੜੇ ਹਨੇਰੇ ਦੀ ਲੋੜ ਆ। ਔਰ ਅਸੀਂ ਅੱਜ ਦੇਖ ਸਕਦੇ ਹਾਂ ਜਿੱਥੇ ਵੀ ਮਤਲਬ ਧਰਮ ਜ਼ਿਆਦੇ ਆ ਉੱਥੇ ਅਨਪੜ੍ਹਤਾ ਜ਼ਿਆਦੇ ਆ, ਉੱਥੇ ਲੋਕਾਂ ਨੂੰ ਮਤਲਬ ਬਹੁਤ ਸਾਰੀਆਂ ਗੱਲਾਂ ਦਾ ਯਕੀਨ ਨਹੀਂ ਆ। ਉਦਾਹਰਨ ਦੇ ਤੌਰ ਤੇ ਆਪਾਂ ਪਾਕਿਸਤਾਨ ਲੈ ਸਕਦੇ ਹਾਂ। ਪਿੱਛੇ ਜਿਹਾ ਇੱਕ ਸਰਵੇ ਆਇਆ ਸੀਗਾ ਕਿ ਉਹਦੇ ਮਤਲਬ ਪੰਜਾਬ ਦੇ ਇੱਕ ਇਲਾਕੇ ਦੇ ਵਿੱਚ ਜਿਹੜੇ ਅਨਪੜ੍ਹ ਆ ਉਹਨਾਂ ਦੀ ਗਿਣਤੀ ਕੋਈ 80-90% ਸੀਗੀ ਤੇ ਫਰਕ ਲਾਹੌਰ ਦੇ ਵਿੱਚ ਘੱਟ ਆ। ਹੁਣ ਉਹ ਜਿਸ ਕਿਸਮ ਦੀਆਂ ਮਤਲਬ ਉਹ ਧਾਰਮਿਕ ਕਾਨੂੰਨ ਉਸ ਇਲਾਕੇ ਦੇ ਵਿੱਚ ਲੋਕੀ ਕਹਿੰਦੇ ਆ ਲਾਓ, ਉਹ ਲਾਹੌਰ ਲੋਕੀ ਮੰਨਣ ਨੂੰ ਤਿਆਰ ਨਹੀਂ ਹੈ। ਉਹਦਾ ਫਰਕ ਸਿਰਫ ਇੰਨਾ ਹੀ ਆ ਵੀ ਉੱਥੇ ਲੋਕੀ ਜਿਹੜੇ ਆ ਉਹ ਅਨਪੜ੍ਹਿਆ, ਉਹਨਾਂ 'ਚ ਧਰਮ ਦੀ ਜਿਹੜੀ ਆ ਉਹ ਉਨੀ ਜ਼ਿਆਦਾ ਪਕੜ ਹੈਗੀ ਆ। ਸੋ ਜਿੱਥੇ ਹਨੇਰਾ ਹੋਊਗਾ ਉੱਥੇ ਧਰਮ ਜਿਹੜਾ ਉਹ ਚਮਕਦਾ ਐਂਟਰਟੇਨਿਆ ਵਾ। ਸੋ ਜਿਹੜੀ ਮੁੱਖ ਤੌਰ ਤੇ ਜਿਹੜੀ ਅਨਪੜ੍ਹਤਾ ਤੇ ਗਰੀਬੀ, ਇਹ ਦੋ ਮੁੱਖ ਕਾਰਨ ਹੈਗੇ ਆ ਧਰਮ ਦੇ ਜਿਹੜੇ ਰਹਿਣ ਦੇ। ਗਰੀਬੀ ਜਿਹੜੀ ਆ ਉਹ ਕੈਪੀਟਲਿਜ਼ਮ ਦੀ ਦੇਣ ਆ ਅੱਜ ਦੇ ਜ਼ਮਾਨੇ ਦੇ ਵਿੱਚ, ਨਹੀਂ ਤਾਂ ਮਤਲਬ ਇਸ ਵੇਲੇ ਦੁਨੀਆ ਦੇ ਵਿੱਚ ਇੰਨੀਆਂ ਚੀਜ਼ਾਂ ਪੈਦਾ ਹੋ ਰਹੀਆਂ, ਕੀਤੀਆਂ ਜਾ ਸਕਦੀਆਂ ਵੀ ਦੁਨੀਆ ਦੇ ਹਰ ਇਨਸਾਨ ਨੂੰ 7 ਬਿਲੀਅਨ ਲੋਕਾਂ ਨੂੰ ਤੁਸੀਂ ਉਹਨਾਂ ਨੂੰ ਖਿਲਾ ਵੀ ਸਕਦੇ ਆ, ਉਹਨਾਂ ਦੇ ਕੱਪੜੇ ਵੀ ਪਾ ਸਕਦੇ ਆ, ਉਹਨਾਂ ਨੂੰ ਰਹਿਣ ਨੂੰ ਥਾਂ ਵੀ ਦੇ ਸਕਦੇ ਆ, ਜੇ ਜਿਹੜੀ ਇਸ ਵੇਲੇ ਜਿਹੜੀ ਧਨ ਜਿਹਨੂੰ ਕਹਿੰਦੇ ਆਪਾਂ ਵੈਲਥ ਆ ਉਹਦੀ ਬਰਾਬਰ ਜਿਹੜੀ ਆ ਉਹ ਵੰਡ ਹੋਵੇ, ਪਰ ਉਹ ਹੈ ਨਹੀਂ। ਸੋ ਗਰੀਬੀ ਜਿਹੜੀ ਆ ਉਹ ਇਹਦੀ ਪੈਦਾਵਾਰ ਆ। ਸੋ ਇਸ ਕਰਕੇ ਮਤਲਬ ਉਹ ਗਰੀਬੀ ਜਿਹੜੀ ਅੱਜ ਉਹ ਜ਼ਰੂਰੀ ਹੈਗੀ ਆ ਧਰਮ ਦੇ ਲਈ। ਇਸ ਕਰਕੇ ਆਪਾਂ ਦੇਖਦੇ ਹਾਂ ਧਰਮ ਦਾ ਬੜਾ ਫੈਲਾਅ ਆ, ਉਹਦਾ ਕਾਰਨ ਆ ਗਰੀਬੀ ਤੇ ਅਨਪੜ੍ਹਤਾ। ਔਰ ਦੋ ਚੀਜ਼ਾਂ ਐਨ ਬਰਾਬਰ ਚੱਲਦੀਆਂ ਔਰ ਰੱਖੀਆਂ ਜਾਂਦੀਆਂ। ਹਿੰਦੁਸਤਾਨ ਦੇ ਵਿੱਚ 10% ਲੋਕ ਅੰਗਰੇਜ਼ੀ ਬੋਲ ਕੇ ਰਾਜ ਕਰ ਰਹੇ ਆ, ਗੋਰੇ ਚੱਲ ਗਏ ਪਰ ਅੰਗਰੇਜ਼ੀ ਰਾਜ ਕਰ ਰਹੀ ਆ, ਔਰ ਬਾਕੀ ਦੀ ਜਨਤਾ ਜਿਹੜੀ ਆ ਵਿਚਾਰੀ ਉਹ ਜਿੱਦਾਂ ਵੀ ਮਤਲਬ ਆਪਣਾ ਗੁਜ਼ਰ ਕਰਦੀ, ਆਪਾਂ ਨੂੰ ਪਤਾ ਕਿੱਦਾਂ ਕਰਦੀ, ਉਹਨਾਂ ਨੇ ਧਾਰਮਿਕ ਹੀ ਬਣਨਾ, ਹੋਰ ਕੀ ਬਣਨਗੇ ਉਹ ਵਿਚਾਰੇ, ਉਹਨਾਂ ਦਾ ਕੋਈ ਕਸੂਰ ਨਹੀਂ ਇਸ ਗੱਲ ਦੇ ਵਿੱਚ। ਸੋ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਮਤਲਬ ਹੈਗੀਆਂ, ਸਿਗਮੰਡ ਫਰਾਇਡ ਕਹਿੰਦਾ ਹੈ ਕਿ ਜਦੋਂ ਬੰਦਾ ਧਰਮ ਤੋਂ ਆਜ਼ਾਦ ਹੋ ਜਾਂਦਾ ਹੈ ਤਾਂ ਉਸਦੇ ਇੱਕ ਸਾਵੀ ਪੱਧਰੀ ਤੇ ਭਰਪੂਰ ਜ਼ਿੰਦਗੀ ਮੰਨਣ ਦੇ ਮੌਕੇ ਵੱਧ ਜਾਂਦੇ ਆ। ਔਰ ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਮੈਂ ਖੁਦ ਵੀ ਇਹ ਮਹਿਸੂਸ ਕਰਦਾ, ਔਰ ਮੈਂ ਬਹੁਤ ਸਾਰੇ ਲੋਕਾਂ ਬਾਰੇ ਪੜ੍ਹਿਆ, ਇਹਦੇ ਵਿੱਚ ਵੀ ਉਹਨਾਂ ਬਾਰੇ ਹੈ ਔਰ ਮਤਲਬ ਕਿਤਾਬਾਂ ਦੇ ਵਿੱਚ ਵੀ, ਵੀ ਜਦੋਂ ਉਹਨਾਂ ਨੇ ਇਹ ਵਿਚਾਰ ਅਪਣਾ ਲਿਆ ਵੀ ਸਾਨੂੰ ਉਹ ਫਿਕਰ ਕਰਨ ਦੀ ਲੋੜ ਨਹੀਂ ਹੈ ਵੀ ਮਤਲਬ ਅਸੀਂ ਸਵਰਗ ਜਾਵਾਂਗੇ ਜਾਂ ਨਰਕ ਜਾਵਾਂਗੇ ਜਾਂ ਮਤਲਬ ਰੱਬ ਸਾਨੂੰ ਕੀ ਕਰੂਗਾ ਜਾਂ ਕਹੂਗਾ, ਉਦੋਂ ਅਸਲੀ ਲੋਕ ਜਿਹੜਾ ਜੀਵਨ ਜੀਣਾ ਸ਼ੁਰੂ ਕਰਦੇ ਆ। ਅਸਲੀ ਉਹਨਾਂ ਦੇ ਜੀਵਨ ਦੀ ਉਦੋਂ ਸ਼ੁਰੂਆਤ ਹੁੰਦੀ ਆ। ਬਹੁਤ ਲੋਕ ਇਹ ਕਹਿੰਦੇ ਆ ਵੀ ਜਿੱਥੇ ਧਰਮ ਦਾ ਅੰਤ ਹੁੰਦਾ ਉੱਥੋਂ ਸੂਈ ਸ਼ੁਰੂ ਹੁੰਦੀ ਆ ਜਾਂ ਜੀਵਨ ਹੀ ਉੱਥੋਂ ਸ਼ੁਰੂ ਹੁੰਦਾ ਆ। ਸੋ ਜਿਹੜੀ ਮਤਲਬ ਜੇ ਤੁਸੀਂ ਸੱਚਮੁੱਚ ਇੱਕ ਵਧੀਆ ਜੀਵਨ ਜੀਣਾ ਚਾਹੁੰਦੇ ਆ, ਸਮਾਜ ਨੂੰ ਕੁਝ ਦੇਣਾ ਵੀ ਚਾਹੁੰਦੇ ਆ, ਤਾਂ ਇਹਨਾਂ ਗੱਲਾਂ ਦੇ ਉੱਤੇ ਕਿੰਤੂ ਕਰਨਾ ਪਊਗਾ। ਧਰਮ ਜਿਹੜਾ ਉਹ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੰਦਾ ਹੈ, ਉਹ ਸਿਰਫ ਸਵਾਲ ਪੁੱਛਣ ਤੋਂ ਰੋਕ ਦਿੰਦਾ ਆ। ਧਰਮ ਜਵਾਬ ਨਹੀਂ ਦਿੰਦਾ ਕਿਸੇ ਚੀਜ਼ ਦਾ ਵੀ, ਉਹ ਸਵਾਲ ਪੁੱਛਣ ਤੋਂ ਰੋਕ ਦਿੰਦਾ ਆ। ਔਰ ਇਹਦੇ ਵਿੱਚ ਹੀ ਉਹਦੀ ਹੋਂਦ ਕਾਇਮ ਹੈਗੀ ਆ। ਤੁਸੀਂ ਸਵਾਲ ਨਾ ਪੁੱਛੋ, ਬਸ ਜੋ ਕੋ ਹੋਵੇ ਪਰਮਾਤਮਾ ਨੇ ਕੀਤਾ। ਮਿੰਟ ਦੇ ਉੱਤੇ ਜੇ ਤੁਸੀਂ ਅੱਜ-ਕੱਲ੍ਹ ਕਾਰ ਹਾਦਸੇ 'ਚ ਮਰ ਗਏ ਤਾਂ ਇਹ ਵੀ ਰੱਬ ਦੀ ਮਰਜ਼ੀ, ਜੇ ਬਚ ਗਏ ਤਾਂ ਰੱਬ ਨੇ ਤੁਹਾਨੂੰ ਬਚਾ ਲਿਆ। ਬਾਕੀ 15 ਬੰਦੇ ਜਿਹੜੇ ਉਹ ਦੁਖੀ ਹੋਣਗੇ ਫਿਰ ਜਿਹੜੇ ਮਰ ਗਏ, ਤੁਸੀਂ ਇੱਕ ਬਚ ਕੇ ਮਤਲਬ ਖੜੇ, ਮੈਨੂੰ ਤਾਂ ਰੱਬ ਨੇ ਬਚਾ ਲਿਆ ਜੀ, ਤੇ ਬਾਕੀ ਨੂੰ ਕਿਉਂ ਮਾਰਿਆ, ਮਤਲਬ ਉਹਨਾਂ ਦਾ ਕੀ ਸੀ। ਹੁਣ ਰੋਜ਼ ਆਪਾਂ ਦੇਖਦੇ ਹਾਂ ਕਦੀ ਹੜਾ ਨਾ ਉੱਥੇ ਮਰ ਜਾਂਦੇ, ਕਦੀ ਉੱਥੇ ਮਰ ਜਾਂਦੇ ਆ। ਤੁਸੀਂ ਖਬਰ ਦੇ ਰਿਹਾ ਸੀ ਵੀ ਉੱਥੇ ਅਮਰਨਾਥ ਦੀ ਯਾਤਰਾ ਗਏ 5 ਬੰਦੇ ਮਰ ਗਏ। ਇਸ ਕਿਸਮ ਦੀਆਂ ਖਬਰਾਂ ਆ ਰਹੀਆਂ ਹਰ ਪਾਸੇ ਹਰ ਰੋਜ਼, ਤੇ ਮਤਲਬ ਇਹ ਸਮਝ ਨਹੀਂ ਲੱਗਦੀ। ਲੋਕੀ ਇਹ ਕਹਿੰਦੇ ਬਸ ਜੀ ਪਰਮਾਤਮਾ ਦੀ ਮਰਜ਼ੀ ਹੈ, ਉਹਦੇ ਰੰਗਾਂ ਦਾ ਕੀ ਪਤਾ ਕਿਸੇ ਨੂੰ। ਭਈ ਇਹ ਨਹੀਂ ਪਤਾ ਤਾਂ ਪਤਾ ਲਾਓ ਜਿਹੜੀ ਗੱਲ ਦੇ ਵਿੱਚ ਆ, ਤੁਹਾਡਾ ਮੰਨ ਲਓ ਜੀਵਨ ਬਦਲ ਸਕਦਾ। ਸੋ ਇਸ ਕਿਸਮ ਦੀਆਂ ਗੱਲਾਂ ਇਹ ਸਾਰੀ ਕਿਤਾਬ ਦੇ ਵਿੱਚ ਹੈਗੀਆਂ। ਕੁਝ ਗੱਲਾਂ ਜਿਵੇਂ ਆਪਾਂ ਮੰਨ ਲਓ ਉਹਨਾਂ ਦੇ ਵਿੱਚੋਂ ਆ ਭਈ ਨੈਪੋਲੀਅਨ ਨੇ ਕਿਹਾ ਸੀਗਾ ਭਈ ਇੱਕ ਪਾਸੇ ਭੁੱਖੇ ਮਰ ਰਹੇ ਲੋਕ ਤੇ ਦੂਜੇ ਪਾਸੇ ਜਿਹੜੇ ਉਹ ਖਾ ਕੇ ਢਿੱਡ ਵਧਾਈ ਬੈਠੇ ਆ, ਤੇ ਕਿਹੜੀ ਸ਼ਕਤੀ ਆ ਜਿਹੜੀ ਇਹਨਾਂ ਲੋਕਾਂ ਨੂੰ ਰੋਕੀ ਜਾਂਦੀ ਆ ਵੀ ਤੁਸੀਂ ਜਾ ਕੇ ਉਹਨਾਂ ਕੋਲ ਖੋਹੋ ਨਾ। ਧਰਮ, ਰੱਬ ਦਾ ਡਰ ਤੇ ਧਰਮ। ਉਹ ਕਹਿੰਦਾ ਵੀ ਜੇ ਇਹ ਨਾ ਹੋਵੇ ਤਾਂ ਇਹ ਲੋਕੀ ਜਿਹੜੇ ਆ ਇਹ ਜੋ ਕੁਝ ਕਰਦੇ ਆ ਕਰ ਹੀ ਨਹੀਂ ਸਕਦੇ। ਸੋ ਧਰਮ ਜਿਹੜਾ ਆ ਉਹ ਕਾਰਨ ਆ ਜਾਂ ਉਹ ਇੱਕ ਚੀਜ਼ ਆ ਜਿਹੜੀ, ਸੋ ਜਿਹੜਾ ਧਰਮ ਆ ਉਹ ਜਾਂ ਰੱਬ ਦਾ ਵੀ ਉਹ ਡਰ ਦੇ ਉੱਤੇ ਬੇਸਡ ਆ। ਤੁਸੀਂ ਦੇਖੋ ਮਤਲਬ ਵੀ ਤੁਹਾਨੂੰ ਡਰਨਾ ਸਿਖਾਇਆ ਜਾਂਦਾ, ਰੱਬ ਤੋਂ ਡਰ ਵੇ ਨਾ, ਜਿਹੜਾ ਇਹ ਤਾਂ ਬੰਦਾ ਰੱਬ ਤੋਂ ਨਹੀਂ ਡਰਦਾ ਹੈ। ਤੇ ਤੁਸੀਂ ਜੇ ਜੀਵਨ ਮਤਲਬ ਆਪਣਾ ਸਾਫ਼ ਜੀਣੇ ਆ, ਕਿਸੇ ਨੂੰ ਤੰਗ ਨਹੀਂ ਕਰਦੇ, ਕੋਈ ਵਾਧੂ ਗੱਲ ਨਹੀਂ ਕਰਦੇ, ਕੋਈ ਹੇਰਾਫੇਰੀ ਨਹੀਂ ਕਰਦੇ, ਸਾਨੂੰ ਕਿਉਂ ਡਰਨ ਦੀ ਲੋੜ ਆ, ਹੈ ਨਾ।
ਜੇ ਮਤਲਬ ਹੋਊਗਾ ਵੀ ਰੱਬ ਅੱਜ ਕੱਲ੍ਹ ਮੈਂ ਸਮਝਦਾ ਉਹ ਹੈ ਨਹੀਂ ਹੋ, ਜੇ ਹੋਊਗਾ ਵੀ ਤਾਂ ਉਹ ਘੱਟੋ ਘੱਟ ਆਮ ਬੰਦਿਆਂ ਤਾਂ ਮੇਰੇ ਨਾਲ ਗੱਲ ਕਰੂਗਾ ਜਦੋਂ ਮੈਨੂੰ ਮਿਲੂਗਾ, ਹੈ ਨਾ। ਮੈਂ ਉਹਨੂੰ ਕਹਿ ਦੂੰਗਾ ਵੀ ਮੈਂ ਤੈਨੂੰ ਇਸ ਕਰਕੇ ਨਹੀਂ ਮੰਨਦਾ, ਮੈਂ ਤਾਂ ਬੜਾ ਸਾਫ਼ ਜੀਵਨ ਜੀਂਦਾ ਸੀ ਯਾਰ, ਮੈਂ ਕੋਈ ਹੇਰਾਫੇਰੀ ਨਹੀਂ ਕੀਤੀ, ਕੋਈ ਬਦਮਾਸ਼ੀ ਨਹੀਂ ਕੀਤੀ, ਵੀ ਮੈਂ ਤੇਰਾ ਕੀ ਮਤਲਬ ਨੁਕਸਾਨ ਕਰਦਾ ਜਿਵੇਂ ਤੈਨੂੰ ਪੂਜਿਆ ਨਹੀਂ, ਤੂੰ ਕਿੱਦਾਂ ਦਾ ਬੰਦਾ ਜਿਹੜਾ ਇਹ ਕਹੇ ਤੂੰ ਖੁਸ਼ ਹੋਊਗਾ ਇਸੇ ਕਰਕੇ ਮੈਂ ਤੈਨੂੰ ਪੂਜਾਂ। ਬਹੁਤ ਲੋਕੀ ਇਹ ਕਹਿੰਦੇ ਆ ਵੀ ਉਸ ਰੱਬ ਨੂੰ ਤੁਸੀਂ ਕੀ ਕਹੋਗੇ ਜਿਹੜਾ ਖੁਸ਼ੀ ਇਸ ਗੱਲ ਜਾਂਦਾ ਵੀ ਸਾਰੇ ਲੋਕੀ ਮੇਰੇ ਮੂਹਰੇ ਮੱਥਾ ਟੇਕੀ ਜਾਣ। ਐਡੀ ਹਉਮੈ ਯਾਰ, ਜੇ ਮਤਲਬ ਤੁਸੀਂ ਰੱਬ ਦੇ ਵਿੱਚ ਐਡੀ ਹਉਮੈ ਮਤਲਬ ਹੈਗੀ ਆ ਤੇ ਇਨਸਾਨ ਨੂੰ ਤੁਸੀਂ ਕੀ ਕਹੋਗੇ? ਇਨਸਾਨ ਨੇ ਵੀ ਤਾਂ ਇਹੀ ਕਹਿਣਾ ਵੀ ਸਾਰੇ ਲੋਕ ਮੇਰੇ ਮੂਹਰੇ ਮੱਥਾ ਟੇਕਣ। ਸੋ ਜਿਸ ਕਿਸਮ ਦਾ ਰੱਬ ਇਨਸਾਨ ਨੇ ਪੈਦਾ ਕੀਤਾ ਉਹਨੇ ਇਸ ਕਿਸਮ ਦਾ ਕੀਤਾ ਵੀ ਬਸ ਸਾਰੇ ਉਹਦੇ ਮੂਹਰੇ ਮੱਥਾ ਟੇਕੋ, ਜਿਹੜੇ ਮਤਲਬ ਜਦੋਂ ਉਹਦੇ ਮੂਹਰੇ ਟੇਕ ਲਿਆ ਫਿਰ ਮੇਰੇ ਮੂਹਰੇ ਆ ਕੇ ਟੇਕੋ। ਇਹ ਗੱਲ ਆ, ਮਤਲਬ ਇਹ ਹੋ ਰਹੀ ਆ। ਸੋ ਜਿਹੜੀ ਮਤਲਬ ਇਹ ਸਾਰਿਆਂ ਦਾ ਸਾਰਾ ਚੱਕਰ ਹੈਗਾ ਆ ਉਹ ਅਸਲ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਮਤਲਬ ਉਹ ਇਦਾਂ ਦਾ ਵੀ ਇਹਦੇ ਤੋਂ ਜਿੰਨਾ ਤੁਸੀਂ ਦੂਰ ਜਾਓਗੇ ਉਨਾ ਹੀ ਮਤਲਬ ਤੁਹਾਡਾ ਜਿਹੜਾ ਜੀਵਨ ਉਹ ਵਧੀਆ। ਕਈ ਲੋਕੀ ਬੜੀਆਂ ਵਧੀਆ ਗੱਲਾਂ ਕਰਦੇ, ਇੱਕ ਆਪਣੇ ਮਾਰਕ ਟਵੇਨ ਹੈਗੇ ਆ, ਉਹ ਬੜੀਆਂ ਮਤਲਬ ਫਨੀ ਗੱਲਾਂ ਕਹਿ ਸਕਦੇ ਆ। ਉਹ ਕਹਿੰਦਾ ਵੀ ਸਵਰਗ ਨੂੰ ਜਾਣਾ ਚਾਹੀਦਾ ਵਧੀਆ ਮੌਸਮ ਲਈ ਤੇ ਨਰਕ ਨੂੰ ਜਾਣਾ ਚਾਹੀਦਾ ਵਧੀਆ ਸਾਥ ਲਈ। ਅਸਲੀ ਬੰਦੇ ਆ ਜਿਹੜੇ ਫਰਕ ਆ, ਜਿਹੜੇ ਇੱਥੇ ਵਧੀਆ ਜੀਵਨ ਜਿਉਂਦੇ ਆ, ਖਾਂਦੇ ਪੀਂਦੇ ਆ, ਆਪਣਾ ਨਾਚ ਗਾਣਾ ਕਰਦੇ ਆ, ਲਾਈਫ ਇੰਜੋਏ ਕਰਦੇ ਆ, ਉਹ ਇਹਨਾਂ ਦੇ ਹਿਸਾਬ ਨਾਲ ਨਰਕ ਨੂੰ ਜਾਣਾ, ਕਿ ਉਹਨੇ ਤਾਂ ਸਾਰਾ ਨਰਕ 'ਚ ਹੋਣਾ ਉੱਥੇ। ਜੇ ਤੁਸੀਂ ਮੌਸਮ ਵਧੀਆ ਦੇਖਣਾ ਆ ਤਾਂ ਹੋ ਸਕਦਾ ਸਵਰਗ 'ਚ ਵਧੀਆ ਹੋਵੇ, ਸਾਰੇ ਬੰਦੇ ਤਾਂ ਵਧੀਆ ਦੂਜੇ ਪਾਸੇ ਹੋਣਗੇ ਨਾ, ਇਸ ਕਰਕੇ ਮੈਂ ਤਾਂ ਉੱਥੇ ਜਾਣਾ ਕਹਿੰਦਾ। ਫਿਰ ਉਹ ਕਹਿੰਦਾ ਵੀ ਜੇ ਤੁਸੀਂ ਮਤਲਬ ਨਾ 10 ਮਿੰਟ ਜਾ ਕੇ ਵੀ ਚਰਚ 'ਚ ਨੇ ਮਤਲਬ ਬੈਠੇ ਬੋਰ ਹੋ ਜਾਂਦੇ ਆ ਜਾਂ 1 ਘੰਟਾ ਵੀ, ਤਾਂ ਸਾਰੀ ਉਮਰ ਜਿਹੜੀ ਬਾਅਦ ਦੇ ਵਿੱਚ ਮਤਲਬ ਤੁਸੀਂ ਕਹਿੰਦੇ ਆ ਵੀ ਸਦਾ ਤੁਸੀਂ ਸਵਰਗ ਜਾਣਾ ਤਾਂ ਫਿਰ ਮਰ ਜਾਓਗੇ ਬੋਰੀਅਤ ਨਾਲੇ। ਮੈਂ ਨਹੀਂ ਕਹਿੰਦਾ ਉੱਥੇ ਜਾਣਾ, ਮੈਨੂੰ ਤਾਂ ਨਰਕ ਹੀ ਠੀਕ ਹੈ। ਸੋ ਇਸ ਕਿਸਮ ਦੀਆਂ ਬੜੀਆਂ ਫਨੀ ਗੱਲਾਂ ਵੀ ਇਹਦੇ ਵਿੱਚ ਹੈਗੀਆਂ ਜਿਹੜੀਆਂ ਮਤਲਬ ਮੈਂ ਦੇਖੀਆਂ। ਔਰ ਦੂਜੀ ਗੱਲ ਹੈ ਵੀ ਇਹਦੇ 'ਚ 750 ਉਸ ਕਿਸਮ ਦੀ ਕੋਟੇਸ਼ਨ ਆ ਔਰ ਬੇਸ਼ੁਮਾਰ ਲੋਕ ਹੈਗੇ ਸਾਰੀ ਦੁਨੀਆ ਦੇ ਵਿੱਚੋਂ ਜਿਹੜੇ ਮਤਲਬ ਉਹਨਾਂ ਨੇ ਸਮਝਿਆ, ਇਹ ਅਮਲ ਦੇ ਵਿੱਚ ਦੇਖਿਆ ਵੀ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਦੂਰ ਚਲੇ ਜਾਂਦੇ ਆ ਤਾਂ ਤੁਹਾਡਾ ਜੀਵਨ ਜਿਹੜਾ ਉਹ ਬਹੁਤ ਵਧੀਆ ਹੋ ਜਾਂਦਾ ਹੈ। ਸੋ ਮੈਨੂੰ ਇਹ ਲੱਗਾ ਵੀ ਮੈਂ ਇਸ ਕਿਤਾਬ ਨੂੰ ਤਿਆਰ ਕਰਦੇ ਨੇ ਬਹੁਤ ਕੁਝ ਸਿੱਖਿਆ ਨਵਾਂ, ਔਰ ਸਿੱਖਣਾ ਮੇਰਾ ਜਿਹੜਾ ਬੇਸਿਕ ਮਕਸਦ ਹੈਗਾ। ਕਿਤਾਬ ਦਾ ਮਕਸਦ ਇਹ ਨਹੀਂ ਹੈ ਵੀ ਮੈਂ ਕਿਸੇ ਨੂੰ ਚੈਲੰਜ ਕਰਨਾ ਜਾਂ ਕਿਸੇ ਨੂੰ ਮਤਲਬ ਕਿਸੇ ਨੂੰ ਠੋਸ ਪਹੁੰਚਾਉਣੇ ਆ, ਮੇਰਾ ਇਦਾਂ ਦਾ ਕੋਈ ਮਕਸਦ ਨਹੀਂ ਹੈ। ਮੈਂ ਚਾਹੁੰਦਾ ਵੀ ਇਹਨਾਂ ਗੱਲਾਂ ਬਾਰੇ ਆਪਣੇ ਭਾਈਚਾਰੇ ਵਿੱਚ ਗੱਲਬਾਤ ਹੋਵੇ, ਜਿੱਦਾਂ ਮੈਨੂੰ ਫਾਇਦਾ ਹੋਇਆ ਇੱਕ ਵਧੀਆ ਮਤਲਬ ਆਊਟਲੁੱਕ ਨਾਲ, ਵਰਲਡ ਵਿਊ ਨਾਲ ਦੁਨੀਆ ਨੂੰ ਦੇਖਣ ਦਾ ਤਰੀਕਾ ਜਿਹੜਾ ਉਹ ਵੱਖਰਾ ਵੀ ਹੋ ਸਕਦਾ। ਇਹੀ ਗੱਲ ਆ ਵੀ ਤੁਸੀਂ ਜੋ ਕੁਛ ਹੈਗੇ ਆ ਉਹਦੇ ਤੇ ਕਿੰਤੂ ਕਰਨਾ ਸਿੱਖੋ, ਹੋ ਸਕਦਾ ਤੁਹਾਨੂੰ ਕੁਛ ਵਧੀਆ ਚੀਜ਼ ਮਿਲ ਜਾਵੇ। ਜੇ ਤੁਸੀਂ ਜੋ ਕੁਛ ਵੀ ਹੈਗਾ ਉਹਦੇ 'ਚ ਖੁਸ਼ ਆ ਤਾਂ ਤੁਸੀਂ ਖੁਸ਼ ਆ। ਜੇ ਤੁਸੀਂ ਇਸ ਗੱਲ ਨਾਲ ਸੰਤੁਸ਼ਟ ਆ ਵੀ ਜੋ ਕੁਛ ਆਲੇ ਦੁਆਲੇ ਹੋ ਰਿਹਾ, ਤੁਹਾਡਾ ਧਰਮ ਦੇ ਸਭ ਕੁਛ ਦੇ ਵਿੱਚ ਜੋ ਕੁਛ ਦੁਨੀਆ ਦੇ ਵਿੱਚ ਵਾਪਰ ਰਿਹਾ, ਜਿੰਨੀ ਨਾ ਬਰਾਬਰਤਾ ਹੈ, ਜਿੰਨਾ ਜ਼ੁਲਮ ਹੋ ਰਿਹਾ, ਉਹ ਸਭ ਕੁਛ ਤੁਹਾਨੂੰ ਕਿਸੇ ਤਰ੍ਹਾਂ ਤੰਗ ਨਹੀਂ ਕਰਦਾ, ਤੁਸੀਂ ਆਪਣੇ ਰੱਬ ਦੇ ਨਾਲ ਖੁਸ਼ ਆ, ਮੱਥਾ ਟੇਕਦੇ ਆ, ਆਪਣਾ ਮਤਲਬ ਭਜਨ ਕਰਦੇ ਆ ਤੇ ਠੀਕ ਆ। ਪਰ ਜੇ ਤੁਸੀਂ ਉਹਦੇ ਬਾਰੇ ਵੀ ਫਿਕਰਮੰਦ ਆ ਤਾਂ ਫਿਰ ਤੁਹਾਨੂੰ ਇਹ ਦੇਖਣਾ ਜ਼ਰੂਰ ਪਊਗਾ ਵੀ ਜਿਸ ਮੁਲਕ ਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਧਰਮ ਨੂੰ ਮੰਨਣ ਵਾਲੇ ਆ, ਉੱਥੇ ਕਿਉਂ ਆ ਗੱਲਾਂ ਹੋ ਰਹੀਆਂ। ਪਾਕਿਸਤਾਨ ਨੇ ਕਿਹਾ ਸੀਗਾ ਵੀ ਜੇ ਮਤਲਬ ਇਸ ਕਿਸਮ ਦਾ ਰੱਬ ਹੈ ਜਿਹੜਾ ਉਹ ਸਜ਼ਾ ਦਿੰਦਾ ਜਾਂ ਇਸ ਕਿਸਮ ਦੀਆਂ ਉਹ ਤਬਾਹੀਆਂ ਕਰਦਾ ਹੈ ਤਾਂ ਉਹ ਮਤਲਬ ਉਹਨੂੰ ਦੱਸੇ ਤਾਂ ਸਹੀ ਆ ਕੇ ਵੀ ਉਹ ਕਿਉਂ ਕਰ ਰਿਹਾ ਇਹ, ਹੈ ਨਾ। ਉਹਨੇ ਤਾਂ ਇਹ ਗੱਲ ਨਹੀਂ ਕਹੀ, ਪਰ ਉਹ ਕਹਿੰਦਾ ਵੀ ਉਹ ਰੱਬ ਕੀ ਹੋਊਗਾ ਜਿਹੜਾ ਮਤਲਬ ਇਸ ਕਿਸਮ ਦਾ ਜਿਹੜਾ ਜੇ ਉਹ ਪਿਆਰ ਕਰਦਾ ਲੋਕਾਂ ਨੂੰ ਤਾਂ ਫਿਰ ਲੋਕਾਂ ਨਾਲ ਇੰਨਾ ਵਧੀਕੀਆਂ ਕਿਉਂ ਹੁੰਦੀਆਂ, ਇੰਨੀਆਂ ਮਤਲਬ ਹਰ ਜਗ੍ਹਾ ਔਰ ਸਦੀਆਂ ਤੋਂ ਹੁੰਦੀਆਂ ਰਹੀਆਂ। ਸੋ ਜੇ ਤੁਸੀਂ ਖੁਸ਼ ਆ ਉਸ ਗੱਲ ਦੇ ਵਿੱਚ ਤਾਂ ਠੀਕ ਹੈ ਮਤਲਬ, ਪਰ ਜੇ ਤੁਸੀਂ ਕਿੰਤੂ ਕਰਕੇ ਦੇਖਣਾ ਚਾਹੁੰਦੇ ਆ ਮਤਲਬ ਚਾਹੁੰਦੇ ਆ ਵੀ ਹਾਂ ਵੀ ਕੁਝ ਹੋਰ ਵੀ ਤਰੀਕਾ ਹੋ ਸਕਦਾ ਜੀਣ ਦਾ, ਤਾਂ ਮੈਂ ਸਮਝਦਾ ਵੀ ਇਹਨਾਂ ਲੋਕਾਂ ਦੇ ਵਿਚਾਰ ਜਿਹੜੇ ਆ ਉਹ ਜਾਂ ਤੁਸੀਂ ਆਪ ਖੁਦ ਪੜ੍ਹ ਕੇ ਖੁਦ ਇਸ ਗੱਲ ਦੇ ਉੱਤੇ ਕਿੰਤੂ ਕਰਕੇ ਵੀ ਹਾਂ ਵੀ ਇਹਦੇ ਤੋਂ ਬਿਨਾਂ ਵੀ ਕੋਈ ਜੀਵਨ ਹੋ ਸਕਦਾ, ਮੈਂ ਸਮਝਦਾ ਹੋ ਸਕਦਾ, ਦੁਨੀਆ ਦੇ ਬਹੁਤ ਲੋਕ ਸਮਝਦੇ ਹੋ ਸਕਦਾ। ਔਰ ਪਿਛਲੇ ਲੰਮੇ ਸਮੇਂ ਤੋਂ 3-4 ਹਜ਼ਾਰ ਸਾਲ ਤੋਂ ਜਦੋਂ ਦੇ ਮਤਲਬ ਲੋਕ ਸੋਚਣ ਲੱਗੇ, ਗੱਲਾਂ ਕਰਨ ਲੱਗੇ, ਉਦੋਂ ਤੋਂ ਹੀ ਲੋਕੀ ਇਸ ਕਿਸਮ ਦੇ ਵਿਚਾਰ ਰੱਖਦੇ ਆਏ ਆ। ਸੋ ਉਹਨਾਂ ਲੋਕਾਂ ਦੇ ਨਾਲ ਸਾਂਝ ਪਾ ਕੇ ਮੈਨੂੰ ਬੜੀ ਖੁਸ਼ੀ ਹੋਈ ਆ, ਉਹਨਾਂ ਲੋਕਾਂ ਨੂੰ ਪੰਜਾਬੀ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਮੈਨੂੰ ਖੁਸ਼ੀ ਹੋਈ ਆ। ਇਦੋਂ ਬਾਅਦ ਕੋਈ ਵੱਡਾ ਮਕਸਦ ਨਹੀਂ ਹੈ, ਨਾ ਮੇਰਾ ਕੋਈ ਲੇਖਕ ਬਣਨ ਦਾ ਮਕਸਦ ਹੈ, ਨਾ ਮੇਰਾ ਕੋਈ ਇਸ ਕਿਸਮ ਦਾ ਸਮੱਸਿਆ ਪੈਦਾ ਕਰਨ ਵਾਲਾ ਮਤਲਬ ਮੈਂ ਭਾਈਚਾਰੇ 'ਚ ਮੈਂ ਚਾਹੁੰਦਾ ਹਾਂ। ਮੈਂ ਸਭ ਨੂੰ ਪਿਆਰ ਕਰਦਾ, ਸਭ ਦਾ ਸਤਿਕਾਰ ਕਰਦਾ। ਮੈਂ ਚਾਹੁੰਦਾ ਗੱਲਬਾਤ ਹੋਵੇ ਤੇ ਭਾਈਚਾਰੇ 'ਚ ਇਹਦੀ ਗੱਲਬਾਤ ਜ਼ਰੂਰ ਚੱਲਣੀ ਚਾਹੀਦੀ ਆ। ਇਸ ਗੱਲ ਤੋਂ ਨਹੀਂ ਸਾਨੂੰ ਪਿੱਛੇ ਹਟਣਾ ਚਾਹੀਦਾ ਵੀ ਇਹਦੇ ਨਾਲ ਕੁਝ ਲੋਕੀ ਨਾਰਾਜ਼ ਹੋਣਗੇ ਜਾਂ ਵੰਡੀਆਂ ਪੈਣਗੀਆਂ। ਨਾਰਾਜ਼ ਤਾਂ ਰਹਿੰਦੇ ਜਾਂ ਮਤਲਬ ਮੈਂ ਜਦੋਂ ਮੈਂ ਪਹਿਲਾਂ ਕਿਹਾ ਮੈਂ ਫਿਰ ਵੀ ਕਹਿੰਦਾ ਵੀ ਇਸ ਗੁਰਦੁਆਰੇ ਉਸ ਗੁਰਦੁਆਰੇ ਨਾਲ ਦਾ, ਇਸ ਮੰਦਰ ਵਾਲੇ ਉਸ ਮੰਦਰ ਨਾਲ, ਸਾਰੇ ਨਾਰਾਜ਼ ਆ ਇੱਕ ਦੂਜੇ ਨਾਲ। ਜੇ ਇੱਕ ਥੋੜ੍ਹੀ ਜਿਹੀ ਨਾਰਾਜ਼ਗੀ ਹੋਰ ਪੈਦਾ ਹੋ ਜਾਊਗੀ ਜਿਹਦੇ 'ਚ ਕੋਈ ਚੰਗੇ ਹੋਣ ਦੀ ਆਸ ਆ ਤਾਂ ਇਹ ਖਤਰਾ ਲੈ ਲੈਣਾ ਚਾਹੀਦਾ। ਸਾਧੂ ਬਿਨੇਸ਼ ਜੀ ਬਹੁਤ ਬਹੁਤ ਸ਼ੁਕਰੀਆ ਸਟੂਡੀਓ ਵਿੱਚ ਆਉਣ ਲਈ, ਔਰ ਬੜੀ ਵਧੀਆ ਤੁਸੀਂ ਜਾਣਕਾਰੀ ਦਿੱਤੀ। ਅਸੀਂ ਚਾਹੁੰਦੇ ਤੁਹਾਡੀ ਇਹ ਪੁਸਤਕ ਨਾਸਤਿਕ ਬਣੇ, ਲੋਕੀ ਪੜ੍ਹਨ ਔਰ ਉਹਨਾਂ ਦੀਆਂ ਗੁੰਝਲਾਂ ਦੂਰ ਹੋਣ। ਔਰ ਇਹ ਪੁਸਤਕ ਬਕਾਇਦਾ ਦੋਸਤੋ ਪੰਜਾਬੀ ਪੁਸਤਕ ਮੇਲੇ 'ਚ ਉਪਲਬਧ ਹੈ, ਜਿਹੜਾ ਕਿ ਸਰੀ ਦੇ ਵਿੱਚ 9910 ਸਕਾਟ ਰੋਡ 'ਤੇ ਇਸ ਵੇਲੇ ਚੱਲ ਰਿਹਾ। ਉੱਥੇ ਤੁਸੀਂ ਜਾ ਕੇ ਪੁਸਤਕ ਲੈ ਸਕਦੇ ਹੋ। ਔਰ ਬਿਨੇਸ਼ ਸਾਹਿਬ ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਮੌਕਾ ਦੇਣ ਲਈ। ਔਰ ਨਾਲ ਹੀ ਅਸੀਂ ਧੰਨਵਾਦ ਕਰਨਾ ਚਾਹਾਂਗੇ
ਕਮਲਜੀਤ ਥਿੰਦ ਤੇ ਸੰਜੀਵ ਥਿੰਦ ਦਾ, ਕਿ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਮੰਚ ਮੁਹੱਈਆ ਕੀਤਾ ਜਿੱਥੇ ਇਸ ਕਿਸਮ ਦੇ ਖੁੱਲ੍ਹੇ ਡੁੱਲੇ ਵਿਚਾਰਾਂ ਤੇ ਵੀ ਗੱਲ ਹੋ ਸਕਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਬਿਲਕੁਲ, ਮੈਂ ਵੀ ਇਹਨਾਂ ਦਾ ਧੰਨਵਾਦ ਕਰਨਾ ਚਾਹੂੰਗਾ। ਬਹੁਤ ਬਹੁਤ ਸ਼ੁਕਰੀਆ। साहिबान, आज बैसाखी का दिन है। पोजीशन, लोड, फायर।